ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਨੂੰ ਆਖਦੇ ਆ। ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਸ਼ਾਮ ਦੀਆਂ ਅਮਰੀਕਾ ਤੇ ਕੈਲੀਫੋਰਨੀਆ ਦੀਆਂ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 8 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ ਕਿ ਕੈਲੀਫੋਰਨੀਆ ਦੇ ਵਿੱਚ ਮਾਸਕ ਦੀ ਰਿਕੁਆਇਰਮੈਂਟ ਜਿਹੜੀ ਆ ਉਹ ਹੁਣ ਹਟਣ ਜਾ ਰਹੀ ਆ, ਕਿਉਂਕਿ 15 ਤਰੀਕ ਲਾਸਟ ਸੀਗੀ ਜਦੋਂ ਤੱਕ ਮਾਸਕ ਰਿਕੁਆਇਰਡ ਸੀ ਇਨਡੋਰ ਜਿੱਥੇ ਵੀ ਤੁਸੀਂ ਜਾਂਦੇ ਆ। ਹੁਣ ਜੇ ਤੁਸੀਂ ਵੈਕਸੀਨੇਟਡ ਹੋ ਫਿਰ ਤੁਹਾਨੂੰ ਉਹ ਮਾਸਕ ਦੀ ਨਹੀਂ ਜ਼ਰੂਰਤ ਪਊਗੀ, ਪਰ ਵੱਖ-ਵੱਖ ਜਿਹੜੀਆਂ ਕਾਉਂਟੀਜ਼ ਆ ਉਹ ਸੋਚ ਰਹੀਆਂ ਆਪਾਂ ਕਿਹੜੇ ਟਾਈਮ ਦੇ ਉੱਤੇ ਇਹ ਜਿਹੜੀ ਰਿਕੁਆਇਰਮੈਂਟ ਆ ਉਸ ਨੂੰ ਰਿਮੂਵ ਕਰਨਾ ਹੈਗਾ ਆ। ਸੈਕਰਾਮੈਂਟੋ ਨੇ ਆਲਰੇਡੀ ਸੋਚ ਲਿਆ ਵੀ ਅਸੀਂ ਸਭ ਤੋਂ ਪਹਿਲਾਂ ਹੀ ਹੋਵਾਂਗੇ। ਕਈ ਜਿਹੜੀਆਂ ਕਾਉਂਟੀਜ਼ ਹੈਗੀਆਂ ਆ ਉਹ ਹਜੇ ਵੀ ਸੋਚ ਰਹੀਆਂ, ਸੈਨ ਫਰਾਂਸਿਸਕੋ, ਅਲਾਮੀਡਾ, ਕੋਂਟਰਾ ਕੋਸਟਾ, ਸੈਂਟਾ ਕਲਾਰਾ, ਪਈ ਆਪਾਂ ਵੇਟ ਐਂਡ ਵਾਚ ਪਾਲਿਸੀ ਦੇ ਉੱਤੇ ਚੱਲਾਂਗੇ। ਈਵਨ ਦੋ ਕਰੋਨਾ ਵਾਇਰਸ ਨਾਲ ਅਫੈਕਟਡ ਕੇਸਾਂ ਦੀ ਗਿਣਤੀ ਬਹੁਤ ਘੱਟ ਗਈ ਹੈਗੀ ਆ, ਕਾਫੀ ਥੱਲੇ ਜਾ ਰਹੀ ਆ। ਅਲਾਮੀਡਾ ਕਾਉਂਟੀ ਨੇ ਦੱਸਿਆ। ਮਰੀਨ ਕਾਉਂਟੀ ਦੇ ਪਬਲਿਕ ਹੈਲਥ ਆਫਿਸਰ ਡਾਕਟਰ ਮੈਟ ਬੇਲਸ ਨੇ ਵੀ ਦੱਸਿਆ ਵੀ ਉਹ ਹੁਣ ਕੋਈ ਵੀ ਜਿਹੜੀ ਆ ਯੂਜ਼ ਨਹੀਂ ਕਰਦੇ ਹੈਗੇ, ਉੱਥੇ ਵੀ ਛੇਤੀ ਉਹ ਰਿਮੂਵ ਕਰ ਦੇਣਗੇ। ਸਨੋਮਾ ਕਾਉਂਟੀ ਨੇ ਕਾਲਸ ਰਿਟਰਨ ਨਹੀਂ ਕੀਤੀਆਂ, ਕਿਉਂਕਿ ਇੱਕ ਸੈਨ ਫਰਾਂਸਿਸਕੋ ਕ੍ਰੋਨਿਕਲ ਆ, ਉਹਨਾਂ ਨੇ ਲਗਭਗ ਹਰ ਕਾਉਂਟੀ ਦੇ ਆਫਿਸ ਨੂੰ ਕਾਲ ਕੀਤੀ ਵੀ ਕਦੋਂ ਕੁ ਤੁਸੀਂ ਜਿਹੜੀ ਆ ਇਹ ਰਿਕੁਆਇਰਮੈਂਟ ਇਸ ਨੂੰ ਬੰਦ ਕਰਨ ਜਾ ਰਹੇ ਆ। ਜੀ, ਕਹਿੰਦੇ ਵੀ ਜਿਹੜੇ ਨਿਊਸਮ ਗਵਰਨਰ ਹੈਗੇ ਆ, ਉਹਨਾਂ ਦੇ ਉੱਤੇ ਵੀ ਕਾਫੀ ਜਿਹੜਾ ਦਬਾਅ ਸੀਗਾ ਇਹਨਾਂ ਮੈਂਡੇਟਸ ਨੂੰ ਜਿਹੜਾ ਉਹ ਲੈ ਕੇ ਵੀ ਇਹਨਾਂ ਦੇ ਵਿੱਚ ਢਿੱਲ ਜਿਹੜੀ ਹੋਵੇ, ਤੇ ਕਹਿੰਦੇ ਵੀ ਸ਼ਾਇਦ ਜਲਦ ਹੀ ਕਹਿੰਦੇ ਵੀ ਉਹ ਐਲਾਨ ਕਰ ਰਹੇ ਜਾਂ ਪ੍ਰੀਪੇਅਰ ਕਰ ਰਹੇ ਆ ਵੀ ਇਸ ਪੈਨਡੈਮਿਕ ਨੂੰ ਐਨਡੈਮਿਕ ਜਿਹੜਾ ਆ ਉਹ ਘੋਸ਼ਿਤ ਕੀਤਾ ਜਾ ਸਕਦਾ ਆ, ਜਿਸ ਦੇ ਨਾਲ ਇਹ ਮੰਨਿਆ ਜਾਊਗਾ ਵੀ ਇਹਨੇ ਇੱਥੇ ਰਹਿਣਾ ਹੀ ਆ, ਪਰ ਆਪਾਂ ਇਸ ਨੂੰ ਅਹਤਿਆਤ ਦੇ ਨਾਲ ਮੈਨੇਜ ਜਿਹੜਾ ਉਹ ਕਰ ਸਕਦੇ ਹਾਂ ਵੀ ਵਧਣ ਤੋਂ ਜਿਹੜਾ ਉਹ ਰੋਕਿਆ ਜਾ ਸਕਦਾ ਹੈ। ਸੋ ਇਸੇ ਹੀ ਕਦਮ ਦੇ ਉੱਤੇ, ਜਿੱਦਾਂ ਆਪਾਂ ਸਵੇਰੇ ਦੱਸਿਆ, 4 ਸੂਬਿਆਂ ਨੇ ਪਹਿਲਾਂ ਹੀ ਆਪਣੇ ਸਕੂਲ ਦੇ ਵਿੱਚ ਮਾਰਚ ਮਹੀਨੇ ਦੇ ਐਂਡ ਤੱਕ 4 ਜਿਹੜੇ ਸੂਬੇ ਆ ਉਹ ਐਲਾਨ ਕਰ ਰਹੇ ਆ ਵੀ ਅਸੀਂ ਮਾਸਕ ਮੈਂਡੇਟਸ ਆ ਉਹਨਾਂ ਨੂੰ ਸਕੂਲਾਂ ਵਿੱਚੋਂ ਵੀ ਹਟਾਉਣ ਜਾ ਰਹੇ ਹਾਂ। ਸੋ ਕਿੱਦਾਂ ਦਾ ਜਿਹੜਾ ਉਹ ਰਹੂਗਾ ਇਹ ਦੇਖਣ ਵਾਲੀ ਗੱਲ ਆ। ਇਹ BA.2 ਇੱਕ ਹੋਰ ਜਿਹੜਾ ਓਮੀਕਰੋਨ ਤੋਂ ਬਾਅਦ ਦੇ ਵਿੱਚ ਵੇਰੀਐਂਟ ਆ, ਉਸ ਦੇ ਬਾਰੇ WHO ਨੇ ਜਿਹੜਾ ਉਹ ਚੇਤਾਵਨੀ ਜੀ ਜਿਹੜੀ ਉਹ ਦਿੱਤੀ ਆ, ਪਰ ਕਹਿੰਦੇ ਵੀ ਅਜੇ ਹਾਲ ਦੀ ਘੜੀ ਕੋਈ ਵੀ ਇਹ ਕਹਿਣੋਂ ਗੁਰੇਜ਼ ਕਰ ਰਿਹਾ ਵੀ ਕੀ ਇਹ ਦੁਬਾਰਾ ਰੀਇਨਫੈਕਟ ਕਰ ਵੀ ਸਕਦਾ ਆ ਜਾਂ ਨਹੀਂ। ਸੋ ਹੁਣ ਵੇਟ ਐਂਡ ਵਾਚ ਪਾਲਿਸੀ ਆਈ ਥਿੰਕ ਉਸ ਦੇ ਉੱਤੇ ਜ਼ਿਆਦਾ ਆ। ਸਰਕਾਰਾਂ ਦਾ ਵੀ ਜਿੰਨਾ ਜ਼ੋਰ ਚੱਲਦਾ ਸੀ ਉਹਨਾਂ ਨੇ ਹੁਣ ਇੱਕ ਹਿਸਾਬ ਦੇ ਨਾਲ ਇਹਨਾਂ ਮੈਂਡੇਟਸ ਦੇ ਨਾਲ ਕਹਿੰਦੇ ਵੀ ਚਲਾ ਲਿਆ ਹੈਗਾ, ਤੇ ਹੁਣ ਲੋਕ ਕਿਤੇ ਨਾ ਕਿਤੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਅੱਕ ਵੀ ਜਿਹੜੇ ਉਹ ਚੁੱਕੇ ਹੈਗੇ ਨੇ। ਸੋ ਹੋਪਫੁਲੀ ਨਾ ਹੀ ਜਿਹੜਾ ਇਹ ਵਧੇ ਤਾਂ ਚੰਗੀ ਗੱਲ ਆ, ਕਾਬੂ 'ਚ ਜਿਹੜਾ ਹੋਵੇ ਤਾਂ ਵਧੀਆ ਆ। ਹੁਣ ਜਿਹੜੀਆਂ ਪਿਲਸ ਵੀ ਆ ਰਹੀਆਂ ਆ ਇਸ ਦੇ ਇਲਾਜ ਦੇ ਲਈ, ਸ਼ਾਇਦ ਉਸ ਦੇ ਵਿੱਚ ਵੀ ਜਿਹੜੀ ਮਦਦ ਆ ਇਸ ਨੂੰ ਕਾਬੂ ਕਰਨ ਦੇ ਵਿੱਚ ਹੋਵੇ। ਓਵਰਆਲ ਜੇ ਦੇਖਿਆ ਜਾਵੇ ਤਾਂ ਆંકੜੇ ਆ ਓਮੀਕਰੋਨ ਦੇ ਜਿਹੜੇ ਪਹਿਲਾਂ ਵਧੇ ਸੀਗੇ ਉਹ ਹੁਣ ਥੱਲੇ ਨੂੰ ਆ ਰਹੇ ਨੇ। ਜੀ, ਅਗਲੀ ਜਿਹੜੀ ਹਰਜੋਤ ਸਿੰਘ, ਜੇ ਆਪਾਂ ਗੱਲ ਕਰਦੇ ਜਾਈਏ, ਟਰਲਕ ਤੋਂ ਜਿਹੜੀ ਇੱਕ ਖਬਰ ਆ ਰਹੀ ਹੈਗੀ ਆ, ਇੱਕ ਬਹੁਤ ਵੱਡੀ ਜਿਹੜੀ ਕਹਿ ਸਕਦੇ ਆ ਵੀ ਡਰੱਗਸ ਦੀ ਜਿਹੜੀ ਖੇਪ ਆ ਉਸ ਨੂੰ ਜਿਹੜਾ ਉਹ ਫੜਿਆ ਗਿਆ ਆ। ਉਸ ਦੇ ਵਿੱਚ
4 ਜਣੇ ਜਿਹੜੇ ਗ੍ਰਿਫਤਾਰ ਹੋਏ ਆ ਤੇ 4 ਜਿਹੜੇ ਕਹਿੰਦੇ ਪੰਜਾਬੀ ਜਿਹੜੇ ਉਹ ਦੱਸੇ ਜਾ ਰਹੇ ਆ। ਹਾਲ ਦੀ ਘੜੀ ਪੁਲਿਸ ਨੇ ਉਹਨਾਂ ਦਾ ਜਿਹੜਾ ਆ ਖਬਰਾਂ ਦੇ ਵਿੱਚ, ਰਿਪੋਰਟਸ ਦੇ ਵਿੱਚ ਵੀ ਉਹਨਾਂ ਦਾ ਨਾਮ ਜਿਹੜਾ ਉਹ ਜ਼ਿਕਰ ਨਹੀਂ ਕੀਤਾ ਗਿਆ। ਪੈਟਰਸਨ ਪੁਲਿਸ ਸਰਵਿਸਿਜ਼ ਨੇ ਜਿਹੜਾ ਉਹ ਦੱਸਿਆ, ਕਹਿੰਦੇ ਵੀ ਕਾਫੀ ਵੱਡਾ ਜਿਹੜਾ ਜ਼ਖੀਰਾ ਆ ਉਹ ਡਰੱਗਸ ਦਾ ਫੜਿਆ ਗਿਆ। ਇਸ ਦੇ ਨਾਲ ਜਿਹੜੇ ਆ ਕਈ ਹਥਿਆਰ ਵੀ ਜਿਹੜੇ ਫੜੇ ਗਏ। ਫੈਂਟਨਲ, ਮਸ਼ਰੂਮਸ ਤੇ ਮੈਰੀਜੁਆਨਾ ਜਿਹੜਾ ਆ ਉਹ ਵੱਡੀ ਮਾਤਰਾ ਦੇ ਵਿੱਚ ਉਹਨਾਂ ਨੇ ਜਿਹੜਾ ਆ ਜ਼ਬਤ ਕੀਤਾ ਹੈਗਾ ਆ। ਕਹਿੰਦੇ ਵੀ ਇਹ ਅਕ੍ਰੋਸ ਦਾ ਸਟੇਟ ਲਾਈਨਸ ਜਿਹੜੇ ਡਰੱਗ ਸੈਲਿੰਗ ਜਿਹੜੀ ਉਹ ਹੋ ਰਹੀ ਸੀ, ਇਹ ਡਰੱਗ ਜਿਹੜੀ ਡੀਲ ਆ ਉਹ ਕੀਤੀ ਜਾ ਰਹੀ ਸੀ ਤੇ ਇਸ ਦੇ ਵਿੱਚ ਜਿਹੜੀ ਉਹਨਾਂ ਨੂੰ ਕਾਮਯਾਬੀ ਹਾਸਲ ਹੋਈ ਆ, ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਜਿਹੜੀ ਉਹ ਜੀ। ਕਰਨ ਦੇ ਵਿੱਚ। ਸੋ ਬਹੁਤ ਹੀ ਮਾੜੀ ਗੱਲ ਆ ਰਾਜਕਨਵੀਰ ਸਿੰਘ ਜੀ, ਪੰਜਾਬੀ 4 ਜਣੇ ਚਾਰਜ ਕੀਤੇ ਗਏ ਆ। ਹੁਣ ਨਾ ਤੁਸੀਂ ਆਪੇ ਲੱਭ ਲਿਓ, ਸੋ ਕਿਉਂਕਿ ਪੂਰੀ ਕੌਮ ਦੀ ਜਿਹੜੀ ਬਦਨਾਮੀ ਹੁੰਦੀ ਆ। ਜਿਹਨਾਂ ਦੀ ਜਿਹੜੀ ਉਹਨਾਂ ਦੀ ਬੁਕਿੰਗ ਹੋਈ ਆ ਸਟੈਨਲੈਸ ਕਾਉਂਟੀ ਦੇ ਵਿੱਚ, ਉਹ ਬੁਕਿੰਗ ਨੰਬਰ ਸਾਰੇ ਉਹਨਾਂ ਨੇ ਦੱਸੇ ਹੈਗੇ 150 33 24, 150 33 19, 150 33 20 ਤੇ 150 33 18। ਸੋ ਕਹਿੰਦੇ ਭਈ ਇਲੀਗਲੀ ਜਿਹੜੇ ਆ ਮਰਵਾਨਾ ਦੇ ਪਲਾਂਟਸ ਵੀ ਗਰੋ ਕਰ ਰਹੇ ਸੀ, ਵੇਚ ਵੀ ਰਹੇ ਸੀ। 11,000 ਦੇ ਕਰੀਬ ਪਲਾਂਟਸ ਘਰਾਂ ਚੋਂ ਲੱਭੇ ਹੈਗੇ ਆ। 5 ਗਨਸ ਵੀ ਮਿਲੀਆਂ ਹੈਗੀਆਂ ਜਿਹੜੀਆਂ ਸੀਜ਼ ਕੀਤੀਆਂ ਗਈਆਂ ਹੈਗੀਆਂ ਆ। ਸੋ ਜਿਹੜੀ ਟਰਲਕ ਦੀ ਪੁਲਿਸ ਡਿਪਾਰਟਮੈਂਟ ਆ, ਸ਼ੈਰਿਫ ਜੈਫ ਡਰਕਸ, ਉਹਨਾਂ ਨੇ ਇਹ ਕਿਹਾ ਵੀ ਨੇਬਰਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਦੱਸਿਆ ਆ ਵੀ ਇੱਥੇ ਐਡਾ ਵੱਡਾ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਪ੍ਰੋਜੈਕਟ ਚੱਲ ਰਿਹਾ ਸੀਗਾ ਡਰੱਗ ਦਾ। ਸੋ ਅਕ੍ਰੋਸ ਦਾ ਸਟੇਟ ਲਾਈਨਸ ਡਰੱਗ ਇਹ ਸੈੱਲ ਕਰਦੇ ਸੀ। ਇਹਦੇ 'ਚ FBI ਵੀ ਇਨਵੋਲਵ ਸੀ। ਸੋ ਲੋਕਲ ਸਟੈਨਿਸਲਸ ਕਾਉਂਟੀ ਦੇ ਸ਼ੈਰਿਫ, ਪੈਟਰਸਨ, ਟਰਲਕ ਦੀ ਪੁਲਿਸ ਕਹਿੰਦੇ ਪਈ ਇਹ ਡਰੱਗ ਜਿਹੜੀ ਇਕੋਨਮੀ ਆ ਇਹ ਬਹੁਤ ਵੱਡੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ। ਕਈ ਜਗ੍ਹਾ ਦੇ ਉੱਤੇ ਤਾਂ ਤੁਸੀਂ ਲੀਗਲੀ ਗਰੋ ਕਰ ਸਕਦੇ ਆ ਲਾਇਸੈਂਸ ਲੈ ਕੇ, ਪਰ ਇਹ ਸਾਰਾ ਕੰਮ ਇਲੀਗਲ ਹੋ ਰਿਹਾ ਸੀ। ਸੋ ਸਭ ਤੋਂ ਮਾੜੀ ਗੱਲ ਆ। ਤੇ 4 ਪੰਜਾਬੀ ਇੱਕ ਵਾਰੀ ਫੇਰ ਅਰੈਸਟ ਹੋਏ ਆ ਡਰੱਗ ਦੇ ਕੇਸ ਦੇ ਵਿੱਚ। ਅਰੈਸਟ ਤਾਂ ਕਈ ਬੰਦੇ ਹੋਏ, ਉਹਨਾਂ 'ਚੋਂ 4 ਪੰਜਾਬੀ ਆ ਤੇ ਚਾਰੇ ਆਪਸ 'ਚ ਹੀ ਰਿਲੇਟਡ ਲੱਗਦੇ ਆ। ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਫਾਇਰ ਆਰਮਸ, ਫੈਂਟਲਿਨ, ਮਸ਼ਰੂਮਸ, ਮਰਵਾਨਾ ਸੀਜ਼ ਕੀਤਾ ਗਿਆ। ਜਿਹੜੇ ਉਹਨਾਂ ਦੇ ਉੱਤੇ ਚਾਰਜਸ ਲਾਏ ਗਏ ਆ ਹੈਲਥ ਤੇ ਸੇਫਟੀ ਕੋਡ ਦੇ ਮੁਤਾਬਕ 11366, ਇਹ ਹੁੰਦਾ ਆ ਵੀ ਆਪਰੇਟਿੰਗ ਔਰ ਮੇਨਟੇਨਿੰਗ ਡਰੱਗ ਆਪਰੇਸ਼ਨ ਇਨ ਹਾਊਸ, ਹੈ ਨਾ। ਤੇ ਇੱਕ 11359 ਇਹ ਚਾਰਜਸ ਇਸ ਕਰਕੇ ਲਾਏ ਗਏ ਆ ਪੋਜੈਸ਼ਨ ਆਫ ਮਰਵਾਨਾ ਵਿਦ ਇੰਟੈਂਟ ਟੂ ਸੈਲ, ਇਹ ਰੱਖਿਆ ਸੀ ਤੇ ਉਹ ਵੇਚਣਾ ਸੀਗਾ। ਤੇ ਇਸੇ ਤਰ੍ਹਾਂ HS 11358 ਕਲਟੀਵੇਸ਼ਨ ਆਫ ਮਰਵਾਨਾ, ਤੇ ਮਰਵਾਨਾ ਜਿਹੜਾ ਆ ਉਹ ਗਰੋ ਕਰ ਰਹੇ ਸੀ ਜੀ। ਜੀ ਇਸੇ ਤਰੀਕੇ ਨਾਲ ਪੀਨਲ ਕੋਡ 182A1 ਉਹ ਵੀ ਜਿਹੜੇ ਚਾਰਜ ਇਹਨਾਂ ਦੇ ਉੱਤੇ ਲਾਏ ਗਏ ਆ। 70,000 80,000 ਦੀ ਜਿਹੜੀ ਆ ਬੇਲ ਅਮਾਊਂਟ ਦੇ ਉੱਤੇ ਇਹਨਾਂ ਨੂੰ ਕਹਿੰਦੇ ਆ ਵੀ ਹਾਲ ਦੀ ਘੜੀ ਹਿਰਾਸਤ ਦੇ ਵਿੱਚ ਰੱਖਿਆ ਗਿਆ ਆ। ਅਗਲੀ ਤਰੀਕ ਜਿਹੜੇ ਆ ਅਜੇ ਉਹਨਾਂ ਦੀ ਪੈਣੀ ਆ। ਇਹ ਜਿਹੜੇ ਉਹਨਾਂ ਦੇ ਜਿਹੜੇ ਦਸਤਾਵੇਜ਼ ਆ ਉਹ ਜਿਹੜੇ ਉਹ ਦੱਸਦੇ ਹੈਗੇ ਆ। ਸੋ ਬੜੀ ਮੰਦਭਾਗੀ ਗੱਲ ਆ ਹਰਜੋਤ ਸਿੰਘ ਜੀ, ਵੀ ਇੱਦਾਂ ਦੇ ਕੰਮਾਂ ਦੇ ਵਿੱਚ ਦੇਖੋ ਕਿਹੜੇ ਪਾਸੇ ਨੂੰ ਜਿਹੜੇ ਉਹ ਪਏ ਆ। ਜਿਉਂ-ਜਿਉਂ ਆਪਣਾ ਭਾਈਚਾਰਾ ਵੀ ਇੱਥੇ ਵੱਧ ਰਿਹਾ ਆ, ਇੱਦਾਂ ਦੇ ਕੰਮ ਵੀ ਜਿਹੜੇ ਪੁੱਠੇ ਕੰਮਾਂ ਦੇ ਵਿੱਚ ਵੀ ਨਾਮ ਜਿਹੜਾ ਆ ਉਹਦੇ ਵਿੱਚ ਬਦਨਾਮੀ ਖੱਟਣ ਦੇ ਵਿੱਚ ਇਹ ਵੀ ਜਿਹੜੇ ਗਾਂਹ ਤੋਂ ਗਾਂਹ ਜਿਹੜੇ ਉਹ ਵੱਧਦੇ ਜਾ ਰਹੇ ਆ। ਬੜੀ ਅਫਸੋਸ ਵਾਲੀ ਜਿਹੜੀ ਗੱਲ ਹੈ। ਇਸ ਲਈ ਆਪਾਂ ਬਾਰ-ਬਾਰ ਕਹਿੰਦੇ ਰਹਿੰਦੇ ਹਾਂ ਭਾਈ, ਆਪਣੇ ਇਰਦ ਗਿਰਦ ਆਪਣੇ ਨਿਆਣਿਆਂ ਤੇ ਭਾਈ ਧਿਆਨ ਰੱਖਿਆ ਕਰੋ, ਕਿਉਂਕਿ ਇਹਨਾਂ ਨੂੰ ਤੇ ਕੀ ਆ, ਇਹਨਾਂ ਨੇ ਤੇ ਗਾਂਹ ਸਭ ਤੋਂ ਜ਼ਿਆਦਾ ਨੁਕਸਾਨ ਕਿਹਦਾ ਕਰਨਾ, ਬੱਚਿਆਂ ਦਾ ਨੁਕਸਾਨ ਕਰਨਾ ਆ। ਮਾਪਿਆਂ ਦੇ ਜਿਹੜੇ ਆ ਉਹ ਪੁੱਤ ਧੀਆਂ ਜਿਹੜੇ ਇਸ ਪਾਸੇ ਵੱਲ ਨੂੰ ਜਿਹੜੇ ਉਹ ਲਾਉਣਗੇ ਤਾਂ ਉਹ ਪਰਿਵਾਰਾਂ ਦੇ ਵਿੱਚ ਕੀ ਜਿਹੜਾ ਉਹ ਇਹ ਬਣਨਾ ਤਾਂ ਆ। ਨਿਆਣੇ ਵੀ ਨਹੀਂ ਸੀ ਰਾਜਕਨਵੀਰ ਸਿੰਘ ਜੀ, 40 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਜੀ। ਟਾਰਗੇਟ ਤਾਂ ਉਹਨਾਂ ਨੂੰ ਹੀ ਕਰਨਾ ਨਾ। ਦੇਖੋ ਆਪਾਂ ਫੈਂਟਲਿਨ ਦਾ ਕਿੰਨਾ ਦੱਸਦੇ ਆ ਵੀ ਥੋੜੀ ਜਿਹੀ ਵੀ ਉਹ ਵੱਧ ਮਾਤਰਾ ਦੇ ਵਿੱਚ ਕੋਈ ਨਸ਼ਾ ਉਹਦਾ ਕਰ ਲੈਂਦਾ ਤੇ ਓਵਰਡੋਜ਼ ਦੇ ਨਾਲ ਉਦਾਂ ਹੀ ਜਿਹੜਾ ਉਹ ਮਰ ਜਾਂਦਾ। ਇਸ ਟਾਈਮ ਘਾਤਕ ਸਥਿਤੀ ਜਿਹੜੀ ਉਹ ਬਣੀ ਪਈ ਆ, ਉਹ ਵੀ ਇਹਨਾਂ ਦੇ ਕੋਲੋਂ ਜਿਹੜੀ ਉਹ ਫੜੀ ਗਈ ਸੀ। ਹੁਣ ਕਹਿੰਦੇ ਵੀ ਉੱਤੇ ਲੇਸ ਕਰਕੇ ਦੂਜੇ ਡਰੱਗਸ ਦੇ ਉੱਤੇ ਲਾ ਕੇ ਜਿਹੜੇ ਆ ਉਹੀ ਜਿਹੜੇ ਅੱਗੇ ਡੀਲ ਕਰੀ ਜਾ ਰਹੇ, ਵੇਚੀ ਜਾ ਰਹੇ। ਮੈਂ ਇਹਨਾਂ ਦੀ ਨਹੀਂ ਗੱਲ ਕਰਦਾ, ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਉਹ ਹੋ ਰਿਹਾ ਆ। ਸੋ ਭਾਈ ਬਚ ਕੇ ਜਿਹੜਾ ਉਹ ਰਹੋ। ਅੱਗੇ ਈ ਸਿਗਰਟ ਨੇ ਤਾਂ ਪਹਿਲਾਂ ਹੀ ਧੂੰਆਂ ਕੱਢਿਆ ਸੀ ਮਾਪਿਆਂ ਦਾ, ਹੁਣ ਇੱਦਾਂ ਦੀਆਂ ਚੀਜ਼ਾਂ ਨੇ ਹੋਰ ਨੁਕਸਾਨ ਜਿਹੜਾ ਉਹ ਕਰਨਾ ਹੈਗਾ ਆ ਭਾਈ, ਬਚ ਕੇ ਰਹੋ। ਬਿਲਕੁਲ ਸਰੋਤਿਆਂ ਨੂੰ ਦੱਸਦੇ ਜੀ, ਇਹ ਟਰਲਕ ਟਾਊਨ ਮੋਡੈਸਟੋ ਦੇ ਲਾਗੇ ਹਾਈਵੇ 99 ਦੇ ਉੱਤੇ ਹੈਗਾ। ਜਿੰਨੇ ਵੀ ਪੰਜਾਬੀ ਫੜੇ ਗਏ ਆ ਮੋਸਟਲੀ ਇਹ ਟਰੱਕਿੰਗ ਬਿਜ਼ਨਸ ਦੇ ਨਾਲ ਕੰਮ ਕਰਦੇ ਆ।
ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ ਰਿਪਬਲਿਕਨ ਪਾਰਟੀ ਦੇ ਵਿੱਚ ਜਿਹੜੀਆਂ ਕੁਛ ਦਰਾਰਾਂ ਜਿਹੜੀਆਂ ਉਹ ਦੇਖਣ ਨੂੰ ਮਿਲ ਰਹੀਆਂ ਆ। ਅੱਜ ਸੈਨੇਟ ਦੇ ਜਿਹੜੇ ਮਾਈਨੋਰਿਟੀ ਲੀਡਰ ਆ ਮਿਚ ਮਕੋਨਲ ਆ, ਉਹਨਾਂ ਨੇ 6 ਜਨਵਰੀ ਨੂੰ ਹੋਈ ਜਿਹੜੀ ਹਿੰਸਾ ਆ ਉਸ ਨੂੰ ਵਾਇਲੈਂਟ ਇਨਸਰੈਕਸ਼ਨ ਜਿਹੜਾ ਆ ਉਹ ਆਖਿਆ। ਉਹਨਾਂ ਨੇ ਕਿਹਾ ਵੀ ਇੱਕ ਐਡਮਿਨਿਸਟ੍ਰੇਸ਼ਨ ਤੋਂ ਦੂਜੀ ਐਡਮਿਨਿਸਟ੍ਰੇਸ਼ਨ ਦੇ ਕੋਲ ਜਿਹੜੀ ਉਹ ਸੱਤਾ ਜਾ ਰਹੀ ਸੀ, ਉਹ ਵੀ ਉਦੋਂ ਜਦੋਂ ਅਧਿਕਾਰਤ ਤੌਰ ਦੇ ਉੱਤੇ ਲੈਜੀਟੀਮੇਟਲੀ ਇਲੈਕਸ਼ਨ ਜਿਹੜੀ ਉਹ ਸਰਟੀਫਾਈ ਹੋ ਚੁੱਕੀ ਸੀ। ਟ੍ਰਾਂਸਫਰ ਆਫ ਪਾਵਰ ਜਿਹੜੀ ਉਹ ਹੋ ਰਹੀ ਸੀ ਤੇ ਇਹ ਵਾਇਲੈਂਟ ਇਨਸਰੈਕਸ਼ਨ ਜਿਹੜੀ ਆ ਉਹ ਹੋਈ ਆ ਉਸ ਨੂੰ ਰੋਕਣ ਦੇ ਲਈ। ਨਾਲ ਹੀ ਉਹਨਾਂ ਨੇ ਆਰਐਨਸੀ ਦੇ ਰੈਜ਼ੋਲੂਸ਼ਨ ਜਿਸ ਦੇ ਵਿੱਚ ਦੋ ਜਿਹੜੇ ਰਿਪਬਲਿਕਨ ਜਿਨ੍ਹਾਂ ਨੇ ਜਿਹੜੇ ਇਸ ਟਾਈਮ ਕਹਿ ਲਓ ਵੀ ਵੱਧ ਬੋਲਦੇ ਨੇ ਖਾਸ ਕਰਕੇ ਟਰੰਪ ਹੋਣਾ ਦੇ ਉਲਟ ਉਹਨਾਂ ਨੇ ਵੋਟ ਵੀ ਜਿਹੜੀ ਪਾਈ ਸੀ ਉਹਨਾਂ ਨੂੰ ਲਾਂਭੇ ਕਰਨ ਲਈ। ਜਿਹੜੇ ਚੇਨੀ ਤੇ ਕਿਨਜ਼ਿੰਗਰ ਉਹਨਾਂ ਨੂੰ ਸੈਂਸਰ ਕਰਨ ਦਾ ਵੀ ਜਿਹੜਾ ਫੈਸਲਾ ਆ ਉਸ ਦਾ ਉਲਟ ਜਿਹੜਾ ਉਹ ਬੋਲੇ ਹੈਗੇ ਆ। ਸੋ ਇੱਕ ਹਿਸਾਬ ਦੇ ਨਾਲ ਜਿਹੜੇ ਮਿਚ ਮਕੋਨਲ ਆ ਉਹ ਆਪਣੀ ਹੀ ਪਾਰਟੀ ਜਿਹੜੀ ਖਾਸ ਕਰਕੇ ਆਰਐਨਸੀ ਤੇ ਜਿਹੜਾ ਟਰੰਪਿਜ਼ਮ ਇਸ ਟਾਈਮ ਉਸ ਦੇ ਵਿੱਚ ਕਾਫੀ ਕਹਿ ਲਓ ਵੀ ਹੈਗਾ ਆ ਉਸ ਦਾ ਜ਼ੋਰ ਹੈਗਾ, ਉਹਨਾਂ ਦਾ ਸਿੱਕਾ ਜਿਹੜਾ ਉਹ ਚੱਲਦਾ ਆ। ਉਸਦੇ ਉਲਟ ਜਿਹੜਾ ਉਹ ਸਾਹਮਣੇ ਆ ਕੇ ਖੜੇ ਨੇ। ਕਿੰਨਾ ਕੁ ਇਸ ਦਾ ਫਾਇਦਾ, ਕਿੰਨਾ ਕੁ ਨੁਕਸਾਨ ਜਿਹੜਾ ਆ ਉਹ ਹੋਊਗਾ, ਇਹ ਤਾਂ ਜਿਹੜਾ ਉਹ ਸਮਾਂ ਹੀ ਦੱਸੂਗਾ। ਉਹਨਾਂ ਨੇ ਕਿਹਾ ਵੀ ਆਰਐਨਸੀ ਦਾ ਨੇ ਜਿਹੜਾ ਸੈਂਸਰ ਕਰਨ ਦਾ ਇਹ ਫੈਸਲਾ ਲਿਆ ਇਹਨਾਂ ਦੋ ਜਾਣਿਆਂ ਨੂੰ, ਉਹ ਇੱਕ ਹਿਸਾਬ ਦੇ ਨਾਲ ਗਲਤ ਆ। ਕਹਿੰਦੇ ਆਰਐਨਸੀ ਦਾ ਮਤਲਬ ਆ ਵੀ ਜਿਹੜਾ ਵੀ ਰਿਪਬਲਿਕਨ ਪਾਰਟੀ ਦਾ ਆ ਉਸ ਨੂੰ ਉਹਨਾਂ ਨੇ ਸਪੋਰਟ ਕਰਨਾ ਆ, ਚਾਹੇ ਅਸੀਂ ਕਈ ਇਸ਼ੂਜ਼ ਦੇ ਉੱਤੇ ਇੱਕ ਦੂਜੇ ਦੇ ਨਾਲ ਮੇਲ ਵੀ ਜਿਹੜਾ ਉਹ ਨਾ ਖਾਂਦਾ ਹੋਵੇ। ਸੋ ਉਹ ਹੁਣ ਦੇਖੋ ਇਸ ਦਾ ਕਿੰਨਾ ਕੁ ਜਿਹੜਾ ਉਹ ਅਸਰ ਹੋ ਸਕਦਾ ਹੈ। ਹਰਜੋਤ ਸਿੰਘ ਜੀ, ਇਹਨਾਂ ਦੇ ਨਾਲ ਵੀ ਕੁਛ ਕੁ ਜਿਹੜੇ ਸੈਨੇਟਰਸ ਤਾਂ ਹੈਗੇ ਆ, ਪਰ ਇਹ ਨਹੀਂ ਇਹ ਉਮੀਦ ਘੱਟ ਆ ਵੀ ਹੋਰ ਮੁੱਦਿਆਂ ਦੇ ਉੱਤੇ ਸ਼ਾਇਦ ਡੈਮੋਕ੍ਰੇਟਸ ਦਾ ਜਿਹੜਾ ਉਹ ਸਾਥ ਦੇਣ। ਇਹ ਆਪਣੀ ਜਿਹੜੀ ਐਸਟੈਬਲਿਸ਼ਡ ਇਸ ਟਾਈਮ ਜ਼ੋਰ ਹੈਗਾ, ਸਿੱਕਾ ਹੈਗਾ ਆ, ਉਸ ਨੂੰ ਬਰਕਰਾਰ ਰੱਖਣ ਦੇ ਵੀ ਜ਼ੋਰ ਦੇ ਵਿੱਚ ਜਿਹੜਾ ਉਹ ਲੱਗ ਰਹੇ ਨੇ। ਰਿਪਬਲਿਕਨ ਦੀ ਗੱਲ ਕਰਦੇ ਜਾਈਏ, ਆਪਣੀ ਗੋਲਡਨ ਸਟੇਟ ਕੈਲੀਫੋਰਨੀਆ ਦੇ ਵਿੱਚ ਸੈਨੇਟਰ ਬ੍ਰਾਇਨ ਡੈਲੇ ਰਿਪਬਲਿਕਨ ਆ। ਇਹਨਾਂ ਨੇ ਅੱਜ ਆਪਣੀ ਬਿਡ ਆ ਉਹ ਅਨਾਊਂਸ ਕਰ ਦਿੱਤੀ ਆ ਵੀ ਉਹ ਐਜ਼ ਏ ਕੈਲੀਫੋਰਨੀਆ ਗਵਰਨਰ ਗੈਬਨ ਨਿਊਸਮ ਦੇ ਅਗੇਂਸਟ 2022 'ਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਉਹ ਇਲੈਕਸ਼ਨ ਲੜਨ ਜਾ ਰਹੇ ਆ। ਸੋ ਇਹ ਕੈਲੀਫੋਰਨੀਆ ਦੇ ਵਿੱਚ ਬਹੁਤ ਔਖਾ ਕੰਮ ਆ, ਜਿੱਥੇ ਕਿ 2-1 ਮਾਰਜਨ ਆ ਡੈਮੋਕ੍ਰੇਟਸ ਰਜਿਸਟਰਡ ਵੋਟਰ ਦਾ। ਸੋ 66% ਜੇ ਦੱਸਦੀ ਜਾਈਏ ਡੈਮੋਕ੍ਰੇਟ ਵੋਟਰਸ ਰਜਿਸਟਰਡ ਆ ਤੇ 33% ਰਿਪਬਲਿਕਨਸ ਆ। ਕੁਛ ਵਿੱਚੋਂ ਇੰਡੀਪੈਂਡੈਂਟ ਵੀ ਹੋਣਗੇ। ਸੋ ਗੈਬਨ ਨਿਊਸਮ ਉਹਨਾਂ ਦੇ ਕੋਲ 25 ਮਿਲੀਅਨ ਦੇ ਕਰੀਬ ਆਲਰੇਡੀ ਕੈਂਪੇਨ ਫੰਡਸ ਹੈਗੇ ਆ, ਪਰ ਜਿਹੜੇ ਬ੍ਰਾਇਨ ਆ ਇਹਨਾਂ ਦੇ ਕੋਲ ਸਿਰਫ $2 ਲੱਖ ਆ। ਸੋ ਇਹ ਇੱਕ ਛੋਟਾ ਜਿਹਾ ਟਾਊਨ ਹੈਗਾ ਸੈਕਰਾਮੈਂਟੋ ਤੋਂ ਵੀ 250 ਮੀਲ ਪਰੇ। ਉੱਥੇ ਦੇ ਰਹਿਣ ਵਾਲੇ ਆ, ਬੀਵਰ ਟਾਊਨ ਆ ਇਸ ਟਾਊਨ ਦਾ ਨਾਮ, ਤੇ ਉੱਥੇ ਦੀ ਪਾਪੂਲੇਸ਼ਨ ਸਿਰਫ 260 ਆ। ਤੇ ਜਦੋਂ ਵੀ ਅੱਗਾਂ ਲੱਗੀਆਂ ਉਸ ਏਰੀਏ ਦਾ ਬਹੁਤ ਨੁਕਸਾਨ ਹੋਇਆ ਤੇ ਹਮੇਸ਼ਾ ਹੀ ਉਹ ਕਾਫੀ ਕ੍ਰਿਟਿਕ ਰਹੇ ਆ ਕੈਲੀਫੋਰਨੀਆ ਦੇ ਗਵਰਨਰ ਦੇ। ਕਹਿੰਦੇ ਵੀ ਇਹ ਤਾਂ ਆਪਣਾ ਇੱਕ ਵਾਈਨ ਦਾ ਬਿਜ਼ਨਸ ਕਰਦਾ ਵੀ, ਸਾਰਿਆਂ ਨੂੰ ਪਤਾ ਹੀ ਆ ਕੈਲੀਫੋਰਨੀਆ ਦੇ ਗਵਰਨਰ ਦੇ ਵਾਈਨ ਦੇ ਸਟੋਰ ਸੀ। ਉਹ ਤੋਂ ਬਾਅਦ ਜਦੋਂ ਇਹ ਜੰਗ ਸੀ ਬਹੁਤ, ਤੇ ਹੁਣ ਉਹਨਾਂ ਦਾ ਬਹੁਤ ਵੱਡੇ ਰੈਸਟੋਰੈਂਟ ਵਾਈਨਰੀਜ਼ ਹੈਗੀਆਂ ਆ। ਤੇ ਉਹ ਕਹਿੰਦੇ ਵੀ ਮੈਂ ਵੀਵਰ ਕਹਿੰਦੇ ਵੀ ਆਪਣੇ ਨਿਆਣਿਆਂ ਤੇ ਗ੍ਰੈਂਡ ਕਿਡਸ ਨੂੰ ਇੱਦਾਂ ਦਾ ਕੈਲੀਫੋਰਨੀਆ ਛੱਡ ਕੇ ਨਹੀਂ ਜਾਣਾ ਚਾਹੁੰਦਾ। ਪਰ ਇਹ ਕਾਫੀ ਜਿਹੜੀ ਲੜਾਈ ਆ ਬਹੁਤ ਔਖੀ ਹੈਗੀ ਆ। ਜੀ, ਹਰਜੋਤ ਸਿੰਘ ਜੀ, ਇੱਦਾਂ ਦੇ ਬਹੁਤ ਸਾਰੇ ਹੋਰ ਸੂਬੇ ਆ ਜਿਹਦੇ ਵਿੱਚ 2-1 ਵਾਲੀਆਂ ਚੀਜ਼ਾਂ ਆਪਾਂ ਨੂੰ ਆਮ ਜਿਹੜੀਆਂ ਆ ਉਹ ਜਿਹੜੀਆਂ ਉਹ ਦਿਖਦੀਆਂ ਹੈਗੀਆਂ ਆ। ਸੋ ਲੈਟਸ ਸੀ ਕੋਈ ਇਹਦੇ ਵਿੱਚ ਫਰਕ ਪਊਗਾ ਕਿ ਨਹੀਂ। ਆਈ ਥਿੰਕ ਦ ਲਾਸਟ ਇੱਥੇ ਰਿਪਬਲਿਕਨ ਜਿਹੜੇ ਗਵਰਨਰ ਆ ਉਹ ਆਰਨੋਲਡ ਸ਼ਵਾਰਜ਼ਨੇਗਰ ਜਿਹੜੇ ਉਹ ਬਣੇ ਸੀਗੇ, ਕਿਉਂਕਿ ਉਹ ਹਾਲੀਵੁੱਡ ਦਾ ਇੱਕ ਜਿਹੜਾ ਉਹ ਸਿਤਾਰਾ ਸੀਗਾ। ਤੇ ਉਹ ਵੀ ਜਿਹੜਾ ਹਰਜੋਤ ਸਿੰਘ ਜੀ ਇੱਕ ਰੀਕਾਲ ਤੋਂ ਬਾਅਦ ਦੇ ਵਿੱਚ ਸ਼ਾਇਦ ਉਹਨਾਂ ਦਾ ਮੌਕਾ ਜਿਹੜਾ ਜੀ, ਉਹ ਲੱਗਾ ਸੀਗਾ। ਜੀ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਹਾਊਸ ਨੇ ਇਸ ਟਾਈਮ ਸ਼ਾਰਟ ਟਰਮ ਗਵਰਨਮੈਂਟ ਫੰਡਿੰਗ ਬਿੱਲ ਆ ਉਸ ਨੂੰ ਪਾਸ ਕੀਤਾ ਹੈ ਤੇ ਸੈਨੇਟ ਦੇ ਵਿੱਚ ਘੱਲ ਦਿੱਤਾ। 162 ਦੇ ਮੁਕਾਬਲੇ 272 ਵੋਟਾਂ ਦੇ ਨਾਲ ਇਸ ਨੂੰ ਪਾਸ ਕੀਤਾ ਗਿਆ। 18 ਫਰਵਰੀ ਅਖੀਰਲੀ ਤਰੀਕ ਹੈਗੀ ਹੈ ਜਿੰਨੀ ਦੇਰ ਤੱਕ ਫੈਡਰਲ ਫੰਡਿੰਗ ਜਿਹੜੀ ਉਹ ਚੱਲੂਗੀ, ਤੇ ਉਹ ਡੈਡਲਾਈਨ ਹੈਗੀ ਆ ਜਿਹੜੀ ਫੈਡਰਲ ਫੰਡਿੰਗ ਆ ਉਸ ਦੇ ਲੈਪਸ ਹੋਣ ਤੋਂ ਪਹਿਲਾਂ। ਜੇ ਇਹ ਫੈਡਰਲ ਫੰਡਿੰਗ ਲੈਪਸ ਹੋ ਜਾਂਦੀ ਆ ਤੇ ਬਹੁਤ ਸਾਰੀਆਂ ਜਿਹੜੀਆਂ ਫੈਡਰਲ ਜੌਬਸ ਦੇ ਉੱਤੇ ਕਾਮੇ ਹੁੰਦੇ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਫਰਲੋ ਦੇ ਉੱਤੇ ਜਿਹੜਾ ਉਹ ਰੱਖਣਾ ਪੈਂਦਾ ਹੈਗਾ। ਗਵਰਨਮੈਂਟ ਸ਼ਟਡਾਊਨ ਵੀ ਜਿਹੜੀ ਉਹ ਹੋ ਜਾਂਦੀ ਆ। ਸੋ ਸੈਨੇਟ
ਦੇ ਮੈਜੋਰਟੀ ਲੀਡਰ ਚੱਕ ਸ਼ੂਮਰ ਆ, ਉਹਨਾਂ ਨੇ ਕਿਹਾ ਵੀ ਮੈਂ ਜਲਦ ਹੀ ਇਹ ਜਿਹੜਾ ਸਪੈਂਡਿੰਗ ਬਿੱਲ ਹਾਊਸ ਚੋਂ ਪਾਸ ਹੋ ਕੇ ਆਇਆ ਹੈ, ਉਸ ਦੇ ਉੱਤੇ ਵੋਟ ਸੈਨੇਟ ਦੇ ਵਿੱਚ ਕਰਵਾਈ ਜਾਊਗੀ। ਇਹ ਆਰਜੀ ਤੌਰ ਦੇ ਉੱਤੇ ਰਾਹਤ ਕਹਿੰਦੇ ਆ ਮਿਲਣੀ ਹੈ 11 ਮਾਰਚ ਤੱਕ, ਤੇ ਉਦੋਂ ਤੱਕ ਉਹਨਾਂ ਦੀ ਕੋਸ਼ਿਸ਼ ਆ ਵੀ ਲੌਂਗ ਟਰਮ ਸਪੈਂਡਿੰਗ ਬਿੱਲ ਆ ਉਸ ਨੂੰ ਵੀ ਜਿਹੜਾ ਉਹ ਪਾਸ ਕਰਵਾ ਲਿਆ ਜਾਵੇ। ਜੀ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਹੁਣ ਜਿਹੜੇ ਯੂਐਸ ਦੇ ਪੋਰਕ ਪ੍ਰੋਡਿਊਸਰਸ ਹੈਗੇ ਆ, ਉਹਨਾਂ ਨੇ ਆਪਣੀ ਸ਼ਿਪਮੈਂਟ ਸ਼ੁਰੂ ਕਰ ਦਿੱਤੀ ਆ ਸੂਰ ਦੇ ਮਾਸ ਦੀ। ਸ਼ਿਕਾਗੋ ਦੀ ਬਹੁਤ ਵੱਡੀ ਕੰਪਨੀ ਹੈਗੀ ਆ ਸੀਬੋਰਡ ਫੂਡਸ, ਸੈਕੰਡ ਬਿਗੇਸਟ ਯੂਐਸ ਪਿਗ ਪ੍ਰੋਡਿਊਸਰ ਆ। ਉਹਨਾਂ ਨੇ ਇਹ ਕਿਹਾ ਵੀ ਉਹਨਾਂ ਨੇ ਫਰੈਸ਼ ਪੋਰਕ ਭੇਜਣਾ ਸ਼ੁਰੂ ਕਰ ਦਿੱਤਾ ਆ। ਸਰੋਤਿਆਂ ਨੂੰ ਯਾਦ ਹੋਊਗਾ ਪ੍ਰੋਪੋਜੀਸ਼ਨ 12 ਕੈਲੀਫੋਰਨੀਆ 'ਚ ਪਾਸ ਹੋਈ ਸੀ, ਜਿਹਦੇ ਮੁਤਾਬਕ ਜਿਹੜੇ ਫੂਡ ਪ੍ਰੋਡਿਊਸਿੰਗ ਐਨੀਮਲਸ ਹੈਗੇ ਆ, ਉਹਨਾਂ ਲਈ ਮਿਨੀਮਮ ਸਪੇਸ ਰਿਕੁਆਇਰਮੈਂਟ ਰੱਖੀ ਸੀ ਵੀ ਜੇ ਸੂਰ ਆ ਉਹ ਇੰਨੇ ਫੁੱਟ ਉਹਦੇ ਲਈ ਰਹਿਣ ਲਈ ਜਗ੍ਹਾ ਚਾਹੀਦੀ ਹੈਗੀ ਆ। ਜਿਹੜੇ ਮੁਰਗੇ ਆ ਉਹਨਾਂ ਲਈ ਇੰਨੀ ਚਾਹੀਦੀ ਹੈਗੀ ਆ ਐਗਲਿੰਗ ਹੈਨਸ, ਤੇ ਪਰ ਕਿਉਂਕਿ ਇਹ ਇੱਕ ਮਸਲਾ ਜਿਹੜਾ ਕੋਰਟ ਦੇ ਵਿੱਚ ਚਲਾ ਗਿਆ, ਸੋ ਕੋਰਟ ਨੇ ਇੱਕ ਜੱਜ ਨੇ ਕੈਲੀਫੋਰਨੀਆ ਦੇ ਜਿਹੜੇ ਜੱਜ ਆ ਜੇਮਸ ਆਰਗੁਏਲਸ, ਕੈਲੀਫੋਰਨੀਆ ਸੁਪੀਰੀਅਰ ਕੋਰਟ ਦੇ ਸੈਕਰਾਮੈਂਟੋ ਕਾਉਂਟੀ 'ਚ, ਉਹਨਾਂ ਨੇ ਇਹ ਜਿਹੜਾ ਆਰਡਰ ਫਰਵਰੀ 2 ਨੂੰ ਲਾਗੂ ਹੋਣਾ ਸੀ ਉਸ ਨੂੰ ਇਹ ਕਿਹਾ ਵੀ ਇਨਫੋਰਸ ਨਹੀਂ ਕੀਤਾ ਜਾ ਸਕਦਾ 180 ਦਿਨਾਂ ਤੱਕ, ਜਦੋਂ ਤੱਕ ਪ੍ਰੋਪੋਜੀਸ਼ਨ 12 ਦੀ ਰੈਗੂਲੇਸ਼ਨ ਫਾਈਨਲਾਈਜ਼ ਨਹੀਂ ਹੁੰਦੀ। ਉਸ ਕਰਕੇ ਹੁਣ ਸੀਬੋਰਡ ਨੇ ਆਪਣਾ ਪਹਿਲਾਂ ਬੰਦ ਕਰਤਾ ਸੀ ਭੇਜਣਾ ਮੀਟ, ਹੁਣ ਉਹਨਾਂ ਨੇ ਸ਼ੁਰੂ ਕਰ ਦਿੱਤਾ। ਕੰਪਨੀ ਦੇ ਆਪਰੇਸ਼ਨ ਓਕਲਾਹੋਮਾ, ਕੈਂਸਸ, ਟੈਕਸਸ, ਕੋਲੋਰਾਡੋ ਤੇ ਆਇਓਵਾ ਦੇ ਵਿੱਚ ਹੈਗੇ ਆ। ਕੈਲੀਫੋਰਨੀਆ ਦੀ ਜੇ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ USA ਦੀ ਟੋਟਲ 15% ਜਿਹੜੀ ਮਾਰਕੀਟ ਆ ਪੋਰਕ ਦੀ ਪ੍ਰੋਡਕਸ਼ਨ ਦੀ ਉਹ ਕੈਲੀਫੋਰਨੀਆ 'ਚ ਆ, ਪਰ 87% ਕੰਜ਼ੰਪਸ਼ਨ ਜਿਹੜਾ ਸੋਲਡ ਕੀਤਾ ਜਾਂਦਾ ਆ ਪੋਰਕ ਉਹ ਕੈਲੀਫੋਰਨੀਆ 'ਚ ਕੀਤਾ ਜਾਂਦਾ ਪੂਰੇ USA 'ਚ ਜੇ ਦੇਖਿਆ ਜਾਵੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਯੂਨੀਵਰਸਿਟੀ ਆਫ ਕੈਲੀਫੋਰਨੀਆ 243.6 ਮਿਲੀਅਨ ਡਾਲਰ ਜਿਹੜੀ ਆ ਉਸ ਰਾਸ਼ੀ ਦੀ ਸੈਟਲਮੈਂਟ ਕਰਨ ਜਾ ਰਹੀ ਆ UCLA ਦੀ ਜਿਹੜੀ ਸੈਕਸ ਅਬਿਊਜ਼ ਸਕੈਂਡਲ ਆ ਉਸ ਦੇ ਬਾਬਤ। ਪਿਛਲੇ ਕਈ ਸਾਲਾਂ ਤੋਂ ਇਹ ਜਿਹੜੇ ਦੋਸ਼ ਆ ਇਸ ਯੂਨੀਵਰਸਿਟੀ ਦੇ ਵਿੱਚ ਚੱਲਦੇ ਆ ਰਹੇ ਸੀਗੇ। ਇਸ ਯੂਨੀਵਰਸਿਟੀ ਦਾ ਸਾਬਕਾ ਗਾਇਨੋਕੋਲੋਜਿਸਟ ਜੇਮਸ ਹੀਪਸ, ਉਸ ਦੇ ਉੱਤੇ ਇਹ ਜਿਹੜੇ ਦੋਸ਼ ਸੀਗੇ। ਹੁਣ ਇਹ 240 ਮਿਲੀਅਨ ਡਾਲਰ ਜਿਹੜੀ ਉਹ ਸੈਟਲਮੈਂਟ ਹੋਊਗੀ 203 ਔਰਤਾਂ ਦੇ ਨਾਲ। ਇਹ ਸਾਬਕਾ ਜਿਹੜਾ ਗਾਇਨੋਕੋਲੋਜਿਸਟ ਤੇ ਔਨਕੋਲੋਜਿਸਟ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਦੇ ਵਿੱਚ ਜਿਹੜਾ ਕੰਮ ਕਰਦਾ ਸੀ, ਉਸ ਦੇ ਉੱਤੇ ਦੋਸ਼ ਸੀਗੇ ਵੀ ਇੰਨੀਆਂ ਔਰਤਾਂ ਦੇ ਨਾਲ ਉਸਨੇ ਸੈਕਸ਼ੂਅਲ ਅਬਿਊਜ਼ ਕੀਤਾ ਸੀਗਾ। ਇਹ ਕਹਿੰਦੇ ਵੀ ਦੂਜੀ ਸੈਟਲਮੈਂਟ ਹੋਈ ਆ ਜੇਮਸ ਹੀਪਸ ਦੇ ਬਾਬਤ, ਜਿਹੜੀ UCLA ਦੇ ਨਾਲ ਐਫੀਲੀਏਟਡ ਹੈਗਾ ਆ 2018 ਦੇ ਤੱਕ। ਸੋ ਇਸ ਤੋਂ ਪਹਿਲਾਂ ਸਮਰ ਦੇ ਵਿੱਚ ਕੈਲੀਫੋਰਨੀਆ ਦੀ ਡਿਸਟ੍ਰਿਕਟ ਕੋਰਟ ਨੇ 73 ਮਿਲੀਅਨ ਡਾਲਰ ਦੀ ਇੱਕ ਹੋਰ ਸੈਟਲਮੈਂਟ ਕੀਤੀ ਸੀ ਸਾਬਕਾ ਪੇਸ਼ੈਂਟਸ ਦੇ ਨਾਲ। ਸੋ ਕਹਿੰਦੇ ਵੀ ਇਹ ਬਹੁਤ ਵੱਡੀਆਂ ਸੈਟਲਮੈਂਟ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਯੂਨੀਵਰਸਿਟੀਆਂ ਦੇ ਉੱਤੇ ਜਿਹੜੀ ਉਹ ਭਾਰੀ ਪੈ ਰਹੀ ਆ, ਖਾਸ ਕਰਕੇ ਜਿਹੜੀ ਸੈਕਸ਼ੂਅਲ ਅਬਿਊਜ਼ ਕੰਪਲੇਂਟਸ ਆ ਉਹਨਾਂ ਦੇ ਨਾਲ ਸੰਬੰਧਿਤ, ਜਿਨ੍ਹਾਂ ਵਿੱਚ ਖਾਸ ਕਰਕੇ ਜਿਹੜੇ ਇਹ ਡਾਕਟਰਸ ਹੀ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਕੰਮ ਕਰਦੇ ਆ ਉਹ ਆ ਰਹੇ ਆ। ਇਸ ਤੋਂ ਪਹਿਲਾਂ ਯੂਨੀਵਰਸਿਟੀ ਆਫ ਮਿਸ਼ੀਗਨ, ਪੈਂਸਿਲਵੇਨੀਆ ਸਟੇਟ ਯੂਨੀਵਰਸਿਟੀ, ਓਹਾਇਓ ਸਟੇਟ ਯੂਨੀਵਰਸਿਟੀ, ਮਿਸ਼ੀਗਨ ਸਟੇਟ ਯੂਨੀਵਰਸਿਟੀ, ਯੂਨੀਵਰਸਿਟੀ ਆਫ ਸਾਊਦਰਨ ਕੈਲੀਫੋਰਨੀਆ ਵੀ ਅਜਿਹੀਆਂ ਸੈਟਲਮੈਂਟਸ ਕਰ ਚੁੱਕੇ ਆ। ਅਗਲੀ ਖਬਰ ਇੱਕ ਏਅਰਲਾਈਨ ਕੈਲੀਫੋਰਨੀਆ ਬੇਸਡ ਅਮਰੀਕਨ ਏਅਰਲਾਈਨ ਦੀ ਫਲਾਈਟ ਆ ਰਹੀ ਸੀ ਨਾਰਥ ਕੈਰੋਲੀਨਾ ਤੋਂ ਲਾਸ ਐਂਜਲਸ ਨੂੰ, ਜਦੋਂ ਕਿ ਰਸਤੇ ਦੇ ਵਿੱਚ ਉਸ ਨੂੰ ਡਾਇਵਰਟ ਕਰਨਾ ਪਿਆ ਨਿਊ ਮੈਕਸੀਕੋ ਤੋਂ, ਕਿਉਂਕਿ ਇੱਕ ਪੈਸੇਂਜਰ ਨੇ ਥ੍ਰੈਟਨਿੰਗ ਸਟੇਟਮੈਂਟ ਦੇ ਦਿੱਤੀ ਸੀ। ਅਮਰੀਕਨ ਏਅਰਲਾਈਨ ਫਲਾਈਟ 482 ਸ਼ਾਰਲੇਟ ਟੂ ਲਾਸ ਐਂਜਲਸ ਜਾ ਰਹੀ ਸੀ, ਜਦੋਂ ਕਿ ਉਸ ਨੂੰ ਨਿਊ ਮੈਕਸੀਕੋ ਤੋਂ ਹੀ ਵਾਪਸ ਹੋਰ ਪਾਸੇ ਤੋਰਨਾ ਪਿਆ। ਸੋ ਲੋਕਲ ਲਾ ਐਨਫੋਰਸਮੈਂਟ ਨੇ ਜਦੋਂ ਵੀ ਉਹ ਜਹਾਜ਼ ਉਤਰਿਆ, ਉਸ ਤੋਂ ਬਾਅਦ ਜਿਹੜਾ ਥ੍ਰੈਟ ਕਰਨ ਵਾਲਾ ਬੰਦਾ ਸੀ ਅਨਰੂਲੀ ਪੈਸੇਂਜਰ ਦੱਸਿਆ ਤੇ ਉਸ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਜੀ ਜੀ। ਤੇ ਹਰਜੀਤ ਸਿੰਘ ਜੀ, ਅਗਲੀ ਜਿਹੜੀਆਂ ਆਪਾਂ ਖਬਰਾਂ ਦੇ ਵਿੱਚ ਨਜ਼ਰ ਮਾਰਦੇ ਜਾਈਏ, ਪੈਲਟੌਨ ਇੱਕ ਜਿਹੜੀ ਕੰਪਨੀ ਆ ਜਿਹੜੀ ਖੜੇ ਸਾਈਕਲ ਜਿਸ ਦੇ ਉੱਤੇ ਲੋਕ ਚਲਾਉਂਦੇ ਆ, ਉਹਨਾਂ ਨੇ ਅਨਾਊਂਸ ਕੀਤਾ ਵੀ ਉਹ ਆਪਣੇ ਫਾਊਂਡਰ ਤੇ CEO ਜੌਨ ਫੋਲੇ ਆ ਉਸ ਨੂੰ ਰਿਪਲੇਸ ਜਿਹੜੇ ਉਹ ਕਰਨ ਜਾ ਰਹੇ ਆ, ਤੇ ਨਾਲ 2800 ਜੌਬਾਂ ਜਿਹੜੀਆਂ ਆ ਉਹ ਕੱਟ ਕਰਨਗੇ।
20% ਜਿਹੜੀਆਂ ਕਾਰਪੋਰੇਟ ਪੋਜੀਸ਼ਨਸ ਆ ਉਹਨਾਂ ਨੂੰ ਜਿਹੜਾ ਹੁਣ ਬਾਹਰ ਦਾ ਰਸਤਾ ਦਿਖਾਇਆ ਜਾਊਗਾ, ਨੌਕਰੀ ਤੋਂ ਜਿਹੜਾ ਉਹ ਕੱਢਣ ਜਾ ਰਹੇ ਹੈਗੇ ਆ। ਸਾਬਕਾ ਜਿਹੜਾ CFO ਰਿਹਾ ਸਪੋਟੀਫਾਈ ਤੇ ਨੈਟਫਲਿਕਸ ਦਾ ਬੈਰੀ ਮਕਾਰਥੀ, ਉਸ ਨੂੰ ਹੁਣ ਨਵਾਂ ਜਿਹੜਾ CEO ਆ ਉਹ ਲਾਇਆ ਜਾਊਗਾ। ਸੋ ਇਹ ਇੱਕ ਜਿਹੜੀ ਕੰਪਨੀ ਹੈ ਇਸ ਟਾਈਮ ਹੈਲਥ ਤੇ ਫਿਟਨੈਸ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣਾ ਨਾਮ ਜਿਹੜਾ ਉਹ ਬਣਾਇਆ ਸੀਗਾ, ਹੁਣ ਅਚਨਚੇਤ ਇਹ 2800 ਜੌਬਾਂ ਜਿਹੜੀਆਂ ਉਹ ਕੱਟ ਕਰ ਰਹੀ ਆ। ਕੈਲੀਫੋਰਨੀਆ ਦਾ ਹਾਈ ਸਪੀਡ ਰੇਲ ਪ੍ਰੋਜੈਕਟ ਦੀ ਪ੍ਰਾਈਸ ਵੱਧਦੀ ਜਾ ਰਹੀ ਆ। $5 ਬਿਲੀਅਨ ਨਵਾਂ ਹੁਣ ਕੈਲੀਫੋਰਨੀਆ ਦੀ ਜਿਹੜੀ ਐਂਬੀਸ਼ੀਅਸ ਹੈਗੀ ਆ ਵੀ ਇਹ ਆਪਾਂ ਸੈਨ ਫਰਾਂਸਿਸਕੋ ਟੂ ਲਾਸ ਐਂਜਲਸ ਹਾਈ ਸਪੀਡ ਰੇਲ ਪ੍ਰੋਜੈਕਟ ਕੰਪਲੀਟ ਕਰਨਾ ਆ। ਸੋ ਇਹ 5 ਬਿਲੀਅਨ ਐਡ ਕਰਕੇ ਟੋਟਲ $105 ਬਿਲੀਅਨ ਹੋ ਗਿਆ ਵੀ ਇਹ ਫਿਨਿਸ਼ ਕਰਨ ਤੇ ਲੱਗੂਗਾ ਸੈਨ ਫਰਾਂਸਿਸਕੋ ਤੋਂ ਲਾਸ ਐਂਜਲਸ ਨੂੰ। ਕੈਲੀਫੋਰਨੀਆ ਹਾਈ ਸਪੀਡ ਰੇਲਵੇ ਅਥਾਰਟੀ, ਜੇ ਸਰੋਤਿਆਂ ਨੂੰ ਦੱਸਦੀ ਜਾਈਏ, ਸੰਨ 2008 ਦੇ ਵਿੱਚ ਇੱਕ ਬੌਂਡ ਪਾਸ ਹੋਇਆ ਸੀ ਵੋਟਾਂ ਦੇ ਰਾਹੀਂ, ਜਿਹਦੇ ਵਿੱਚ $10 ਬਿਲੀਅਨ ਵੋਟਰਸ ਨੇ ਅਪਰੂਵ ਕੀਤਾ ਸੀ ਤੇ ਟੋਟਲ ਕਾਸਟ ਉਸ ਟਾਈਮ ਦੇ ਉੱਤੇ ਸੰਨ 2008 'ਚ $40 ਬਿਲੀਅਨ ਰੱਖੀ ਗਈ ਸੀ, ਜੋ ਕਿ ਹੁਣ ਉਹ ਵੱਧਦੀ $105 ਬਿਲੀਅਨ ਤੇ ਪਹੁੰਚ ਗਈ ਹੈਗੀ ਆ। ਪਹਿਲਾ ਜਿਹੜਾ ਇਹਦਾ ਰਨ ਹੋਣਾ ਸੀ ਇਸ ਹਾਈ ਸਪੀਡ ਰੇਲ ਦਾ ਸੈਂਟਰ ਵੈਲੀ 'ਚ ਹੋਣਾ ਸੀ ਤੇ ਉੱਥੇ ਹਜੇ 119 ਮੀਲ ਦਾ ਜਿਹੜਾ ਸੈਗਮੈਂਟ ਆ ਉਹ ਬਣਨਾ ਆ ਤੇ ਫ੍ਰਿਜ਼ਨੋ ਏਰੀਏ 'ਚ ਬਣ ਚੁੱਕਾ ਆ। ਤੇ ਹੁਣ ਪਿਛਲੇ ਸਾਲ ਇਹਨਾਂ ਨੇ ਇਹ ਚੇਂਜ ਕਰ ਦਿੱਤਾ ਸੀ ਵੀ ਮਰਸਰ ਟੂ ਬੇਕਰਸਫੀਲਡ ਰੱਖਾਂਗੇ, ਪਰ ਹਜੇ ਵੀ ਇਹ ਵਿੱਚ ਵਿਚਾਲੇ ਹੀ ਆ, ਪਰ ਕੀਮਤ ਇਹਦੀ ਜਿਹੜੀ ਆ ਵੱਧਦੀ ਜਾ ਰਹੀ ਹੈਗੀ ਆ। ਜੀ, ਟੈਕਸ ਪੇਅਰ ਦੇ ਸਿਰ ਦੇ ਉੱਤੇ ਭਾਰ ਜਿਹੜਾ ਹੈ ਲਗਾਤਾਰ ਵੱਧਦਾ ਜਾ ਰਿਹਾ। ਫੇਲਡ ਪ੍ਰੋਜੈਕਟ ਹਾਲ ਦੀ ਘੜੀ ਦਹਾਕਾ ਹੋ ਗਿਆ ਮੈਨੂੰ ਦੇਖਦਿਆਂ ਨੂੰ, ਇਹ ਉੱਥੇ ਦੀਆਂ ਉੱਥੇ ਆ। ਇਹਨਾਂ ਰੇਲਾਂ ਦੇ ਉੱਤੇ ਅਜੇ ਤਾਂ ਹਵਾਈ ਝੂਟੇ ਲੈਂਦੀ ਆ, ਪਤਾ ਨਹੀਂ ਇਹ ਜਿਹੜੀ ਹਾਈ ਸਪੀਡ ਨੇ ਕਦੀ ਝੂਟੇ ਲੈਣੇ ਆ ਜਾਂ ਨਹੀਂ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਵੱਲ ਨੂੰ ਹੈਗਾ ਆ। ਉਸ ਤੋਂ ਪਹਿਲਾਂ ਦੱਸਦੇ ਜਾਈਏ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਪੇਡ ਸਿਕ ਲੀਵਸ ਆ ਇਸ ਵਾਇਰਸ ਕੇਸਿਸ ਦੇ ਕਰਕੇ ਉਸ ਨੂੰ ਅਪਰੂਵ ਕਹਿੰਦੇ ਆ ਵੀ ਕਰ ਦਿੱਤਾ ਗਿਆ ਹੈਗਾ ਆ। ਸੋ ਰੀਸੈਂਟਲੀ ਕਹਿੰਦੇ ਆ ਵੀ ਵੋਟ ਇਸ ਦੇ ਉੱਤੇ ਹੋਈ ਸੀਗੀ। ਸੋ ਬੀਤੇ ਦਿਨਾਂ 'ਚ ਇਹ ਐਲਾਨ ਕੀਤਾ ਗਿਆ ਸੀਗਾ ਵੀ ਜੇ ਕੋਈ ਵੀ ਕੋਵਿਡ ਦੇ ਕਰਕੇ ਬਿਮਾਰ ਹੁੰਦਾ ਹੈ ਤੇ ਉਸ ਨੂੰ ਨੌਕਰੀ ਜਾਣ ਦੇ ਵਿੱਚ ਮੁਸ਼ਕਲ ਆ, ਉਸ ਤੋਂ ਉਹਨੂੰ ਛੁੱਟੀ ਲੈਣੀ ਪੈਂਦੀ ਆ, ਤਾਂ ਉਹ ਜਿਹੜੀ ਲੀਵ ਆ ਉਸ ਦੀ ਪੇਡ ਸਿਕ ਲੀਵ ਹੋਊਗੀ। ਸੋ 2 ਹਫ਼ਤਿਆਂ ਦੀ ਜਿਹੜੀ ਪੇਡ ਟਾਈਮ ਆਫ ਆ ਉਹ ਹੁਣ ਮਿਲ ਸਕੇਗਾ। ਸੋ ਹੁਣ ਦੇਖੋ ਵੀ ਇਸ ਚੀਜ਼ ਦੇ ਨਾਲ ਜਿਹੜਾ ਕਿੰਨਾ ਕੁ ਫਾਇਦਾ ਜਿਹੜਾ ਆ ਉਹ ਹੋ ਸਕਦਾ ਹੈਗਾ ਆ। ਸੋ ਅਸੈਂਬਲੀ ਬਜਟ ਕਮੇਟੀ ਦੇ ਵਿੱਚ ਵੀ ਜਿਹੜਾ ਇਸ ਨੂੰ ਪਹਿਲੋਂ ਪਾਸ ਕਰ ਦਿੱਤਾ ਗਿਆ ਸੀ ਤੇ ਹੁਣ ਲਾਅ ਮੇਕਰਸ ਆ ਉਹ ਜਿਹੜੇ ਉਹ ਮੰਨੇ ਨੇ ਵੀ ਹੁਣ $1.9 ਬਿਲੀਅਨ ਹੋਰ ਜਿਹੜਾ ਖਰਚਿਆ ਜਾਊਗਾ, ਜਿਨ੍ਹਾਂ ਵਿੱਚ ਕਰੋਨਾ ਵਾਇਰਸ ਦੀ ਜਿਹੜੀ ਟੈਸਟਿੰਗ ਤੇ ਵੈਕਸੀਨ ਡਿਸਟ੍ਰੀਬਿਊਸ਼ਨ ਤੇ ਹਸਪਤਾਲ ਦੇ ਵਿੱਚ ਜਿਹੜੇ ਸਟਾਫ ਆ ਉਸ ਨੂੰ ਵਧਾਇਆ ਜਾ ਸਕੇ। ਅੱਜ ਸਟਾਕ ਮਾਰਕੀਟ ਕਾਫੀ ਉੱਪਰ ਗਈ ਹੈ, ਕਹਿੰਦੇ ਵੀ ਡਾਓ ਜੋਨ ਇੰਡਸਟਰੀਅਲ ਵੀ ਲਗਭਗ 372 ਪੁਆਇੰਟ ਉੱਪਰ ਗਿਆ। ਜੀ, ਬਿਲਕੁਲ 1% ਤੱਕ ਤਕਰੀਬਨ ਡਾਓ ਜੋਨਸ ਦੇ ਵਿੱਚ ਅੱਜ ਵਾਧਾ ਦਰਜ ਹੋਇਆ। 372 ਪੁਆਇੰਟ 35,463 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ ਵੀ ਜਿਹੜੇ 38 ਪੁਆਇੰਟ ਵੱਧ ਕੇ 4521 ਤੇ ਬੰਦ ਹੋਇਆ। ਨੈਸਡੈਕ 179 ਪੁਆਇੰਟ ਵੱਧ ਕੇ 14,194 ਤੇ। ਸੋਨੇ ਦਾ ਭਾਅ 1800 ਤੇ $26 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.94% ਦੇ ਉੱਤੇ ਰਹੀ ਆ ਤੇ ਕ੍ਰਿਪਟੋ ਕਰੰਸੀ ਜਿਹੜੀ ਆ 43,000 ਬਿਟਕੋਇਨ ਜਿਹੜੀ ਆ 43,860 ਦੇ ਉੱਤੇ। ਇੱਕ $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 72 ਪੈਸੇ ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਹੈ। ਮਿਲਦੇ ਆ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਦੋਂ ਤੱਕ ਵੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।